ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਹਿੰਦੁਸਤਾਨ ਤੇ ਪਾਕਿਸਤਾਨ ਗਵਾਂਢੀ ਮੁਲਕ ਹੋਣ ਦੇ ਨਾਲ-ਨਾਲ ਔਰਤਾਂ ਪ੍ਰਤੀ ਇਹਨਾਂ ਦਾ ਨਜ਼ਰੀਆ ਤਕਰੀਬਨ ਇੱਕੋ ਜਿਹਾ ਹੈ। ਜਿੱਥੇ ਹਿੰਦੁਸਤਾਨ ਵਿੱਚ ਭਾਵੇਂ ਔਰਤਾਂ ਨੂੰ ਆਪਣੀ ਆਜ਼ਾਦੀ ਨਾਲ ਘੁੰਮਣ ਫਿਰਨ ਤੇ ਆਜ਼ਾਦੀ ਨਾਲ ਕੱਪੜੇ ਪਹਿਨਣ ਦੇ ਹੱਕ ਹਨ, ਉੱਥੇ ਨਾਲ ਹੀ ਹਿੰਦੁਸਤਾਨ ਵਿੱਚ ਔਰਤਾਂ ਨਾਲ ਅਣਮਨੁੱਖੀ ਰਵੱਈਏ ਸਮੇਂ-ਸਮੇਂ ਸਾਹਮਣੇ ਆਉਂਦੇ ਹਨ। ਪਰ ਪਾਕਿਸਤਾਨ ਵਿੱਚ ਅੱਜਕੱਲ ਭਾਵੇਂ ਸਮੇਂ ਦੇ ਨਾਲ ਔਰਤਾਂ ਨੇ ਆਪਣੇ ਲਿਬਾਸ ਪਹਿਨਣ ਵਿੱਚ ਥੋੜੀ ਖੁੱਲ੍ਹ ਵਿਖਾਈ ਹੈ, ਪਰ ਕੁਝ ਇਲਾਕੇ ਐਸੇ ਹਨ ਜਿੱਥੇ ਅੱਜ ਵੀ ਔਰਤਾਂ ਨੂੰ ਉਹਨਾਂ ਦੇ ਪੂਰੇ ਅਖਤਿਆਰ ਹਾਸਲ ਨਹੀਂ ਹਨ। ਕੁਝ ਤਾਲਿਬਾਨ ਦੇ ਡਰ ਕਰਕੇ ਅਤੇ ਕੁਝ ਗਵਰਨਮੈਂਟ ਦੇ ਨਾਪੱਖੀ ਰਵੱਈਏ ਕਰਕੇ। ਵਿਊਅਰਸ, ਪਰ ਇਸ ਦੇ ਬਾਵਜੂਦ ਜਿਸ ਮਨੁੱਖ ਦੇ ਅੰਦਰ ਇਨਸਾਨੀਅਤ ਪ੍ਰਤੀ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਹੁੰਦੀ ਹੈ, ਉਹ ਨਾ ਤਾਂ ਸਥਾਨ ਵੇਖਦਾ ਹੈ ਅਤੇ ਨਾ ਹੀ ਆਪਣੀ ਉਮਰ ਵੇਖਦਾ ਹੈ। ਉਹ ਸਿਰਫ ਤੇ ਸਿਰਫ ਮਨੁੱਖੀ ਹੱਕਾਂ ਪ੍ਰਤੀ ਵਚਨਬੱਧ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਐਸੀ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਦੀ ਉਮਰ ਸਿਰਫ 16 ਸਾਲ ਹੈ, ਪਰ ਇਹਨਾਂ ਨੇ ਸਪੋਰਟਸ ਸਾਹਿਤ ਵਿੱਚ ਜਿੱਥੇ ਬੜਾ ਨਾਮ ਖੱਟਿਆ ਹੈ, ਉੱਥੇ ਨਾਲ ਹੀ ਗਰੀਬ ਬੱਚਿਆਂ ਅਤੇ ਵਿਧਵਾਵਾਂ ਦੀ ਮਦਦ ਦੀ ਵੀ ਆਵਾਜ਼ ਬਣੀ ਹੈ। ਅੱਜ ਸਪੋਰਟਸ ਦੇ ਨਾਲ ਕਾਇਨਾਤ ਵੈਲਫੇਅਰ ਆਰਗੇਨਾਈਜੇਸ਼ਨ ਵੀ ਚਲਾ ਰਹੇ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਕਾਇਨਾਤ ਖਾਨ ਦੀ, ਜੋ ਕਿ ਇਸ ਵੇਲੇ ਰਾਵਲਪਿੰਡੀ ਪਾਕਿਸਤਾਨ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਕਾਇਨਾਤ ਜੀ, ਹਾਊ ਆਰ ਯੂ? I'm fine. ਕਾਇਨਾਤ ਜੀ, ਫਸਟ ਆਫ ਆਲ ਵੈਲਕਮ ਟੂ ਨਿਊਜ਼ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੋਣ ਤੇ ਸਾਡਾ ਬਹੁਤ ਸਵਾਗਤ ਕਰਦੇ ਹਾਂ। ਐਂਡ ਸੈਕੰਡਲੀ ਕਾਇਨਾਤ ਜੀ, ਸਾਨੂੰ ਬੜੀ ਮਾਣ ਹੈ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਯੂ ਆਰ ਸੱਚ ਅ ਯੰਗ ਲੇਡੀ ਐਂਡ ਬੀਇੰਗ ਸੱਚ ਅ ਯੰਗ ਲੇਡੀ ਤੁਸੀਂ ਇੰਨੇ ਖਿਤਾਬ ਜਿੱਤੇ ਨੇ। ਸਾਡੇ ਬੜੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਟੀਵੀ 84 ਦੇ ਦਰਸ਼ਕਾਂ ਦੇ ਅੱਜ ਰੂਬਰੂ ਹੋ ਰਹੇ ਹਾਂ। ਇਸ ਦੇ ਨਾਲ ਹੀ ਕਾਇਨਾਤ ਜੀ, ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ, ਜਿਵੇਂ ਤੁਸੀਂ ਇੱਕ ਫੀਮੇਲ ਟੈਨਿਸ ਖਿਡਾਰੀ ਹੋ, ਜਿੱਥੋਂ ਤੱਕ ਅਸੀਂ ਜਾਣਦੇ ਹਾਂ ਪਾਕਿਸਤਾਨ ਵਿੱਚ ਡਿਊ ਟੂ ਡਰੈਸ ਕੋਡ ਜਿਹੜਾ ਕਿ ਟੈਨਿਸ ਖਿਡਾਰੀ ਇੰਟਰਨੈਸ਼ਨਲ ਲੈਵਲ ਤੇ ਪਹਿਨਦੇ ਹਨ, ਕੁੜੀਆਂ ਨੂੰ ਟੈਨਿਸ ਨਹੀਂ ਖੇਡਣ ਦਿੱਤਾ ਜਾਂਦਾ। ਤੁਸੀਂ ਇਸ ਬਾਰੇ ਨਿੱਜੀ ਤਜਰਬਾ ਕੀ ਰੱਖਦੇ ਹੋ? ਇਸ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਦਿਓ। इस बात में मैं सबसे पहले मैं तो टीवी 84 ਨੂੰ ਸ਼ੁਕਰੀਆ ਅਦਾ ਕਰਨੀ ਆ ਤੇ ਉਹਨਾਂ ਨੇ ਮੈਨੂੰ ਇਸ ਚੀਜ਼ ਬਖਸ਼ੀ ਕਿ ਮੈਂ ਉਹਨਾਂ ਨਾਲ ਗੱਲ ਕਰਨੀ ਪਈ ਤੇ ਅਮਰੀਕਾ ਦੀ ਆਵਾਮ ਕੋ ਮੇਰੀ ਤਰਫ ਨੂੰ ਸਲਾਮ ਪੇਸ਼ ਕਰਨੀ ਆ। ਤੇ ਤੁਹਾਡੇ ਸਵਾਲ ਦਾ ਇਹ ਜਵਾਬ ਹੈ ਕਿ ਕੁੜੀਆਂ ਨੂੰ ਟੈਨਿਸ ਦੀ ਵੀ ਪ੍ਰੋਬਲਮ ਹੁੰਦੀ ਹੈ। ਕੁੜੀਆਂ ਨੂੰ ਪ੍ਰੋਬਲਮ ਹੁੰਦੀ ਕਿ ਐਜ਼ ਅ ਪਠਾਨ ਕੁੜੀਆਂ ਨੂੰ ਘਰ ਤੋਂ ਬਾਹਰ ਜਾਣੇ ਦੀ ਇਜਾਜ਼ਤ ਨਹੀਂ ਹੁੰਦੀ ਜੀ। ਤੇ ਉਹ ਜਿਹੜਾ ਉਸਦੇ ਮਾਪੇ ਕਹਿੰਦੇ ਨੇ ਕਿ ਨਹੀਂ ਕੁੜੀ ਬਾਹਰ ਨਾ ਜਾਵੇ, ਤੇ ਇਸ ਵਜ੍ਹਾ ਤੋਂ ਉਹਨਾਂ ਨੂੰ ਪਾਬੰਦੀ ਲਗਾ ਦੇਣੀ, ਜਦਕਿ ਉਹ ਬੱਚੀ ਟੈਲੈਂਟ ਹੁੰਦਾ ਵੇ ਕਿ ਉਸਦੇ ਟੈਲੈਂਟ ਹੁੰਦਾ ਵੇ ਕਿ ਉਹ ਆਪਣੇ ਮੁਲਕ ਦਾ ਅੱਗੇ ਜਾ ਕਰ ਨਾਮ ਰੋਸ਼ਨ करे, मगर उन्होंने वहाँ पे इजाजत दी है एज कम्पेयर टू अदर्स के पंजाब और सिंध लड़कियों ਨੂੰ ਇਜਾਜ਼ਤ ਦੇਣੀ ਚਾਹੀਦੀ ਹੈ ਕਿ ਉਹ ਖੇਡਣ ਪਾਕਿਸਤਾਨ ਵਾਸਤੇ। ਜਦੋਂ ਉਹ ਖੇਡਦੀ ਹਨ ਤੇ ਗਵਰਨਮੈਂਟ ਦੀ ਸਪੋਰਟ ਨਹੀਂ ਹੁੰਦੀ। ਗਵਰਨਮੈਂਟ ਉਹਨਾਂ ਨੂੰ ਸਪੋਰਟ ਕਰੇ ਕਿ ਉਹਨਾਂ ਨੂੰ ਹਾਈ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਵੇ। ਤੇ ਇਹ ਪ੍ਰੋਬਲਮ ਪਾਕਿਸਤਾਨ ਦਾ ਹੈ ਕਿ ਗਰਲ ਵਿੱਚ ਟੈਲੈਂਟ ਹੁੰਦਾ ਹੈ ਤੇ ਉਹਦੇ ਮਾਂ ਪਿਓ ਉਹਨਾਂ ਨੂੰ ਘਰ ਤੋਂ ਬਾਹਰ ਛੋੜ ਦਿੰਦੇ। ਲੜਕੀ ਦਾ ਜਜ਼ਬਾ ਜ਼ਿਆਦਾ ਪੈਦਾ ਹੋਣੇ ਦੇ ਉਹ ਖੇਡਦੀ ਹੈ ਤਾਂ ਉਸਨੇ ਗਵਰਨਮੈਂਟ ਉਹਨੂੰ ਸਪੋਰਟ ਨਹੀਂ ਕਰਦੀ ਹੈ। ਇਹ ਪ੍ਰੋਬਲਮ ਹੋ ਰਿਹਾ ਹੈ। ਜਿਸ ਤਰ੍ਹਾਂ ਕਾਇਨਾਤ ਜੀ ਤੁਸੀਂ ਦੱਸਿਆ, ਬੜੀ ਮਾੜੀ ਗੱਲ ਹੈ ਕਿ ਹੁਕੂਮਤੇ ਪੰਜਾਬ ਜਿਹੜੀ ਟੈਨਿਸ ਪਲੇਅਰਸ ਨੇ ਜਾਂ ਫਿਰ ਕੁੜੀਆਂ ਨੂੰ ਸਪੋਰਟ ਨਹੀਂ ਕਰਦੀ, ਖੇਡਾਂ ਦੇ ਵਿੱਚ ਜਾਣ ਦਿੰਦੀ। ਈਵਨ ਤਾਂ ਤੁਸੀਂ ਚਾਹੁੰਦੇ ਕਿ ਤੁਹਾਡੇ ਪੰਜਾਬ ਦਾ ਜਾਂ ਤੁਹਾਡੇ ਪਾਕਿਸਤਾਨ ਦਾ ਨਾਮ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੋਵੇ, ਦੁਨੀਆ ਭਰ ਦੇ ਵਿੱਚ ਰੋਸ਼ਨ ਹੋਵੇ। ਇਸ ਦੇ ਨਾਲ ਹੀ ਕਾਇਨਾਤ ਜੀ, ਅਸੀਂ ਇਹ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਤਾਲਿਬਾਨ ਵੱਲੋਂ ਕੁੜੀਆਂ ਨੂੰ ਖੇਡਾਂ ਦੀ ਪਾਬੰਦੀ ਅਤੇ ਪਹਿਰਾਵੇ ਦੀ ਵੀ ਪਾਬੰਦੀ ਕਰਕੇ ਕੀ ਮੁਸ਼ਕਲਾਂ ਸਾਹਮਣੇ ਆਉਂਦੀਆਂ ਨੇ, ਕੀ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਹੈ, ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। जी के तालिबान जाहिर करे कि नॉर्दर्न एरिया ਦੇ ਖੈਬਰ ਪਖਤੂਨਖਵਾ ਦੇ ਵਨ ਤੇ ਉਸ ਜਗ੍ਹਾ ਦੀ ਲੜਕੀਆਂ ਨੂੰ ਉਹ ਪ੍ਰੋਬਲਮ ਹੁੰਦਾ ਹੈ ਕਿ ਉਹ ਇਤਨਾ ਜ਼ਿਆਦਾ ਪ੍ਰੋਬਲਮ ਹੁੰਦਾ ਕਿ ਤਾਲੀਮ ਵਾਸਤੇ ਬਾਹਰ ਨਹੀਂ ਨਿਕਲਣ ਖੇਡ ਤੋਂ ਦੂਰ ਦੀ ਗੱਲ ਹੈ। तो तालीम वास्ते नहीं आ सकती घर तो स्कूल से खੇਡ ਤਾਂ ਉਹਨਾਂ ਵਾਸਤੇ ਤਾਂ ਬਹੁਤ ਦੂਰ ਦੀ ਗੱਲ ਹੈ। ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਤਾਲਿਬਾਨ ਉਸਦੇ, ਕਿਉਂਕਿ ਮੈਂ ਇਜ਼ੀਲੀ
جانیا اسپورٹ کمپلیکس اور ایزیلی کھیلنے ہوتے جا کر پریکٹس کر کے واپس اپنے گھر جدو ٹرائبل ایریا ادھر کڑیاں نو پرابلم ہوتی ہے کہ وہ تعلیم حاصل کرن تے کھیلن تے اس وجہ سے ماں پیو گھر ہی رہندے تو کر لتا جا. جی تے کہنا جی ہن اسی جاننا چاہواں گے تسی نیشنل تے انٹرنیشنل لیول تے کیڑے کیڑے خطاب کیڑے کیڑے ایوارڈ جتے نے اس بارے بھی جانکاری دیو. نیشنل لیول پہ میں بہت زیادہ ایوارڈ لیتے ہیں اور بہت زیادہ سرٹیفکیٹ لیتے ہیں. نیشنل لیول پہ سارا اسپورٹ یہ پاکستان اسپورٹ بورڈ ہے انہوں نے میں نے سپورٹ کیتا ہے تے بعد انہوں نے سرٹیفکیٹ دیتے ہیں جدی اسو سانے جو نیشنل ٹورنامنٹس ہوتے ہیں ادھر ٹرافیاں ملی ہیں سرٹیفکیٹ ملتے ہیں چیف جسٹس بلائے جانا تو سانو سپورٹ کرتے ہیں. اس تو علاوہ انٹرنیشنل لیول پہ میں ملیشیا کھیلتا ہے ملیشیا نے 3rd پوزیشن حاصل کی تھی 7 ممالکن ساڑھے 7 کرگزستان ہے قزاقستان ہے جارڈن ہے ایران سری لنکا ترکمانستان 7 نمبر سارے تھے ان سانے ادھر ملیشیا 3rd پوزیشن حاصل کی تھی تو انہوں نے بھی سارے ملکوں نے سپورٹ کیا تھا انہوں نے کپ دیتا ہے. میں انٹرنیشنلی ملیشیا کھیلا ہے اس پہ تو صرف ادھر ہی سپورٹ بلکہ پاکستانی نیشنل لیول پہ زیادہ سپورٹ نہیں ملتی ہے کہ اب کا رائزنگ اسٹار ہونا چاہیے پاکستان میں جو ٹیلنٹڈ ہے اس کو سامنے آوے گرلز بھی اور بوائز بھی. اسلام آباد سائڈ سے سپورٹ کیتا جانا ہے لیکن سپورٹ جسٹ اس حد تک محدود رہ جاتا ہے کہ وہ جسٹ ماں باپ بھی ہوتی ہے جسٹ فیڈریشن ہوتی ہوتی ہے بس جو باری گورنمنٹ اپنا کام لب لیندی ہے تے کم چھوڑ دیتی ہے. جی جی تے کائنا جی ہن اسی سپورٹس بارے تھوڑا بہت پوچھ کے تسی پوری جانکاری دتی. ہن اسی تہاڈے ہور کتاباں والا نے جس طرح تسی 4 بکس بھی لکھیاں جس بارے سانو پتہ لگا سی اس بکس بارے بھی سانو جانکاری دیو کہ بکس کس چیز دے بارے لکھیاں تسی. میں پہلی بک لکھی تھی جس کا نام ہے کائنات اور ٹینس. دوسری بک میری کائنات اور امن. تیسری بک میری ہے وے ٹو پیس میری چوتھی بک یہ پروسیس بالکل اینڈنگ سے پہنچ چکی ہے. یہ میری پہلی بک لکھنے کا یہ مقصد ہے کہ جنہیں کڑیاں جنہیں لڑکیاں ٹینس کھیلنے کا شوق ہے کہ انہوں واسطے ٹینس گیم بالکل نیو ہوئے تے وہ میری بک پڑھ سن بٹ میں اپنی بک پوری ٹینس لے چھوڑی ہے تو یہ بک پڑھ سن انہوں نے دماغ رہتے سی کہ ٹینس ہوتا ہے کہ ایک ریکٹ ہوتا ہے ایک بال ہوتی ہے نیٹ ہوتا ہے کوٹ ہوتا ہے فل کوٹ ہوتا ہے تو بس انہیں دماغ چلتے ہیں جدو وہ پریکٹس کر سن تو انہیں ایزی فیل ہو سی کہ سارے یہ پڑھا یا اس طرح ہوتا ہے اس طرح ہوتا ہے وہ ایزیلی اس پریکٹس کرتی. جو دوسری بک ہے کائنات اور امن وہ میں اس وجہ سے لکھی کہ جو موجودہ حالات پاکستان دے ہیں اس ٹائم کہ جگہ جگہ بم بلاسٹنگ ہوتی ہے ٹارگیٹ کلنگ ہوتی ہے فائرنگ ہوتی ہے اس ماحول میں تکتے ایک جگہ کہ سارے نیشن کے چیز کا ہے ساری نیشن اس امن کا میں میں اس وجہ تو وہ بک لکھی جس وجہ جس سے میں بیان کرتا ہوں کہ امن کس طرح لایا جا سکتا ہے کہ ماں باپ دیکھے حقوقن بچے دیکھے حقوقن میں سب کو لکھ چھوڑا ہے. تو میری تیسری بک وے ٹو پیس انٹرنیشنلی یہ ساری علم بھی ہوتی کہ امریکہ جارجیا جو بچوں نے گن یوز کرنا شروع کر دیتی ہے. میں نہیں چاہیے کہ پاکستان میں امن ہوئے تو پوری دنیا چیز نہ ہوئے. میں چاہیے کہ پاکستان میں چیز میں امن ہوئے تو پوری دنیا چیز امن ہوئے. اس وجہ تو میں بک لکھی ہے جس میں امریکہ پورا ٹاپک لکھا ہے تو امریکہ کے بچے کے بارے میں ایسے پورا لکھا ہوا ہے کہ انہوں نے امن دے رقامات کہ وہ بک پڑھیں فیس بک سے بھی آئے نیٹ سے بھی آئے وہ پڑھیں انہوں نے اس بک ذریعے امن کا میسج حاصل کریں. جبکہ میری چوتھی بک ہے پروسیس جو کمپلیٹ ہو جاتی تو بعد میں اس بار بریفلی ڈسکرائب کر چھوڑا اور میری بک تو ایک فائدہ یا کہ پاکستان کے نال پوری دنیا اس میں امن دیکھنا چاہیے. میں ایز اے پیس امبیسڈر کام کرنا چاہیے پوری دنیا میں جا کر امن پھیلانا چاہیے. میرا ایک مشن ہے میرا. جی جی
ਬਿਲਕੁਲ ਕਾਇਨਾ ਜੀ, ਸਾਡਾ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਬ੍ਰੇਕ ਤੋਂ ਬਾਅਦ ਵੀ ਅਸੀਂ ਤੁਹਾਡਾ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਤੇ ਵਿਊਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। We'll be right back after a short break.